कि फर्नांडीज नां दा जिहड़ा मराठा ही है ना ब्राह्मण है, ये बीजेपी का चीफ मिनिस्टर बन गया। बीजेपी ने अपने बलबूते के उत्ते इन्नियां सीटां लईआं, लेकिन हुण मराठिਆਂ ਨੂੰ ਇਹ ਲੱਗਿਆ ਵੀ ਡਿਸਇਲੂਜ਼ਨਡ ਵੀ ਇਹ ਤਾਂ ਫਿਰ ਜਿਨ੍ਹਾਂ ਬਾਣੀਆਂ ਨੂੰ ਅਸੀਂ ਇੱਥੋਂ ਭਜਾਇਆ ਸੀ, ਗੁਜਰਾਤੀਆਂ ਦੇ ਉੱਤੇ ਵੀ ਅਟੈਕ ਹੁੰਦੇ ਸੀ, ਇਹ ਤਾਂ ਵਾਪਸ ਆ ਗਏ। ਔਰ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਹਿੰਦੂਤਵਾਦ ਦੀ ਆਈਡੀਓਲੋਜੀ 'ਚ ਹਿੰਦੀ ਜ਼ਬਾਨ ਨੂੰ ਲਾਗੂ ਕੀਤਾ ਜਾਏ। ਔਰ ਪਿਛਲੇ ਦਿਨਾਂ 'ਚ ਉਹਨਾਂ ਨੇ ਇੱਕ ਮਤਾ ਲਿਆਂਦਾ ਅਸੈਂਬਲੀ 'ਚ ਕਿ ਜੀ ਜਿਹੜੀ ਹਿੰਦੀ ਹੈ ਐਜ਼ ਏ ਕੰਪਲਸਰੀ ਲੈਂਗੁਏਜ ਪਹਿਲੀ ਤੋਂ ਹੀ ਮਰਾਠੀ ਦੇ ਨਾਲ ਸ਼ੁਰੂ ਹੋਏ। ਉਹਦਾ ਇੰਨਾ ਵਿਰੋਧ ਹੋਇਆ ਕਿ ਫਾਈਨਲੀ ਪਿਛਲੇ ਹਫ਼ਤੇ ਉਹਨਾਂ ਨੂੰ ਇਹ ਸਾਰਾ ਕੁਝ ਵਾਪਸ ਲੈਣਾ ਪਿਆ। उद्धव ठाकरे और राज के की नाम है ਉਹਦਾ ਰਾਜ ਠਾਕਰੇ, ਉਹ ਵੀ ਨੇੜੇ ਆਏ ਨੇ ਔਰ ਕੁਆਇਟ ਪੋਸੀਬਿਲਿਟੀ ਹੈ ਕਿ ਅਗਲੀਆਂ ਚੋਣਾਂ ਇਕੱਠੇ ਹੋ ਕੇ ਲੜਨ। ਪਰ ਉਹਨਾਂ ਨੇ ਇਹ ਦੇਖਿਆ ਕਿ ਵੀ ਅਸੀਂ ਜੇ ਐਜ਼ ਏ ਮਰਾਠਾ ਆਪਣੀ ਪਛਾਣ ਗਵਾ ਲਈ ਤੇ ਇਹ ਤਾਂ ਗੰਗਾ ਜਮਨਾ ਵਾਲੇ ਹਿੰਦੂ ਤੋਂ ਵੀ ਆ ਕੇ ਸਾਡੇ ਤੇ ਰਾਜ ਕਰਨਗੇ। ਹੁਣ ਉਹਨਾਂ ਨੇ ਹਿੰਦੀ ਤਾਂ ਉਹਨਾਂ ਨੇ ਬਲੌਕ ਕਰਵਾਈ। ਮੈਂ ਕਿਹਾ ਬਣਾ ਲਓ ਹਿੰਦੀ ਹਿੰਦੁਸਤਾਨ, ਪਹਿਲਾਂ ਮਰਾਠਾ ਐਮਪਾਇਰ ਵਾਲਿਆਂ ਤੋਂ ਹਿੰਦੀ ਲਾਗੂ ਕਰਾਓ। Thane food stall owner thrashed by MNS Maharashtra Navnirman Sena workers for not speaking in Marathi। पर हुण उन्हां नूं रियलाइज़ होया भी फडणवीस आके बह गया, बीजेपी अपने सिर ते मेजोरिटी जित्ती है, तो हिंदू तो भी आके साडे सिर ते बह गए ने। हुण उन्होंने हिंदूत्ववाद की जिहड़ी मां है असली हिंदी जबान, उन्होंने सीधे तौर पर टारगेट किया। ये ने जदों तुसीं लैसन लैणे हुंदे ने ਕਿਸੇ ਤੋਂ, ਤੇ ਇਹ ਸਬਕ ਹੈ ਕਿ ਭਾਈ ਅਲਟੀਮੇਟਲੀ ਪੰਜਾਬ ਦੇ ਵਿੱਚ ਵੀ ਤੁਹਾਨੂੰ ਸੂਨਰ ਔਰ ਲੇਟਰ, ਜੇ ਤੁਸੀਂ ਇਹ ਲਾਈਨ ਨਹੀਂ ਲਓਗੇ, ਅੱਜ ਜਿੰਨੇ ਤੁਸੀਂ ਪੰਜਾਬੀ 'ਚ ਲਿਖੇ ਹੋਏ ਬੋਰਡ ਵੀ ਦੇਖਦੇ ਹੋ ਹਿੰਦੀ ਲਿਖੀ ਹੁੰਦੀ ਹੈ ਗਲਤ, ਔਰ ਜਿਸ ਕਿਸਮ ਦਾ ਮਰਜ਼ੀ ਉੱਥੇ ਕੋਈ ਜ਼ਮੀਨਾਂ ਖਰੀਦ ਰਿਹਾ, ਕੋਈ ਕ੍ਰਾਈਮ ਕਰ ਰਿਹਾ, ਕੋਈ ਦੂਜਾ ਕਰ ਰਿਹਾ। ਔਰ ਇਹ ਮਰਾਠਿਆਂ ਨੇ ਮੈਸੇਜ ਦੇ ਦਿੱਤਾ ਹੈ ਕਿ ਅਸੀਂ ਤੁਹਾਡੇ ਹਿੰਦੀ ਹਿੰਦੁਸਤਾਨ ਦੀ ਆਈਡੀਓਲੋਜੀ ਨਾਲ ਨਹੀਂ ਜੁੜੇ ਹੋਏ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮਸ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਹਾਰਾਸ਼ਟਰ ਵਿੱਚ ਬੀਜੇਪੀ ਵੱਲੋਂ ਹਿੰਦੀ ਨੂੰ ਤੀਸਰੀ ਜ਼ੁਬਾਨ ਵਜੋਂ ਲਾਗੂ ਕਰਨ ਦੀ ਸਾਜ਼ਿਸ਼ ਮਰਾਠਾ ਪਾਰਟੀਆਂ ਨੇ ਨਾਕਾਮ ਬਣਾ ਦਿੱਤੀ ਹੈ। ਹੁਣ ਮਰਾਠਿਆਂ ਵੱਲੋਂ ਵਪਾਰਕ ਖਿੱਤੇ ਵਿੱਚ ਵਿਚਰਦੇ ਲੋਕਾਂ ਨੂੰ ਮਰਾਠੀ ਵਿੱਚ ਕਾਰੋਬਾਰ ਕਰਨ ਦਾ ਹੁਕਮ ਸੁਣਾਇਆ ਹੈ ਔਰ ਹਿੰਦੀ ਬੋਲਣ ਵਾਲਿਆਂ ਦੀ ਮਾਰ ਕੁਟਾਈ ਵੀ ਕੀਤੀ ਜਾ ਰਹੀ ਹੈ। ਮਰਾਠਿਆਂ ਦੀ ਇਹ ਮੂਵਮੈਂਟ ਹਿੰਦੂਤਵੀਆਂ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਵੇਲੇ ਜਿਹੜੀ ਹਿੰਦੀ ਹਿੰਦੁਸਤਾਨ ਦੀ ਹਿੰਦੂਤਵਾਦੀ ਆਈਡੀਓਲੋਜੀ ਨੂੰ ਲਾਗੂ ਕਰਨ ਦੀ ਲਾਈਨ ਹੈ, ਉਸ ਦੇ ਲਈ ਜ਼ਾਹਰ ਹੈ ਕਿ ਵੀ ਉਹਨਾਂ ਦੇ ਕੋਲ ਕਨਸਟੀਟਿਊਸ਼ਨਲੀ ਵੀ ਉਹ ਇਸ ਕਿਸਮ ਦੀਆਂ ਖੇਡਾਂ ਖੇਡ ਰਹੇ ਨੇ। ਜਿਵੇਂ ਬਿਹਾਰ ਦੇ ਵਿੱਚ ਚੋਣਾਂ ਨਵੰਬਰ 'ਚ ਹੋਣੀਆਂ ਔਰ ਆਲਰੇਡੀ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਜੀ ਜਿਹੜੇ 8-9 ਕਰੋੜ ਵੋਟਰ ਨੇ ਉਹਨਾਂ ਨੂੰ ਦੁਬਾਰਾ ਜਿਹੜਾ ਉਹਨਾਂ ਦੀ ਰਜਿਸਟ੍ਰੇਸ਼ਨ ਹੋਏਗੀ, ਉਹਨਾਂ ਨੂੰ ਸਬੂਤ ਦੇਣੇ ਪੈਣਗੇ, ਉਹਨਾਂ ਦੇ ਪੇਰੈਂਟਸ ਕਿੱਥੋਂ ਆਏ, ਕਿੱਥੇ ਨੇ, ਇਹ ਉਹ। ਸੋ ਜ਼ਾਹਰ ਹੈ ਕਿਉਂਕਿ ਬਿਹਾਰ ਦੇ ਵਿੱਚ ਵੀ 18 ਤੋਂ 20% ਮੁਸਲਿਮ ਪਾਪੂਲੇਸ਼ਨ ਹੈ। ਸੋ ਉਹਨਾਂ ਨੂੰ ਜਿਹੜਾ ਡੀਫਰੈਂਚਾਈਜ਼ ਕਰਨ ਲਈ, ਉਹਨਾਂ ਦੀਆਂ ਵੋਟਾਂ ਕੱਢਣ ਲਈ ਜਾਂ ਦੂਜਾ, ਇਹ ਸਾਰੇ ਟੈਕਟਿਕ ਨੇ ਔਰ ਇਹ ਉਸ ਪਾਸੇ ਵੱਲ ਵੱਧ ਰਹੇ ਨੇ। ਔਰ ਇਹ ਫਾਰਮੂਲਾ ਅਲਟੀਮੇਟਲੀ ਆਉਣ ਵਾਲੇ ਪੀਰੀਅਡ 'ਚ ਭਾਰਤ ਭਰ ਦੇ ਵਿੱਚ ਕਰਕੇ, ਔਰ ਜਿਵੇਂ ਉਹਨਾਂ ਨੇ ਆਉਣ ਵਾਲੀ ਸੈਂਸਸ ਪੰਜਾਬ 'ਚ ਵੀ ਜੀ ਜਾਂ ਦੂਜੇ ਵੀ ਇਹ ਕਿਹਾ ਕਿ ਅੱਗੇ ਤਾਂ ਉਹੀ 5-6 ਪ੍ਰਮੁੱਖ ਧਰਮਾਂ ਦੇ ਵਿੱਚ ਹੀ ਤੁਹਾਨੂੰ ਰੱਖਿਆ ਜਾਂਦਾ ਸੀ, ਪਰ ਹੁਣ ਉਹ ਜਿਹੜੇ ਪੰਥ ਨੇ, ਜੇ ਕੋਈ ਕਹੇ ਜੀ ਮੈਂ ਰਾਧਾ ਸਵਾਮੀ ਹੈ ਤਾਂ ਉਸ ਕੈਟਾਗਰੀ 'ਚੋਂ ਰਾਧਾ ਸਵਾਮੀ ਹੋਏਗਾ, ਉਹ ਸਿੱਖ ਪਾਪੂਲੇਸ਼ਨ 'ਚੋਂ ਮਾਈਨਸ ਹੋਏਗਾ। ਇਸੇ ਤਰ੍ਹਾਂ ਕੋਈ ਰਵਿਦਾਸੀ ਆ, ਕੋਈ ਹੋਰ ਕੈਟਾਗਰੀ, ਸੌਦਾ ਸਾਧ, ਇਹ ਵੀ ਸਾਰੇ ਕੈਟੇਗਰਾਈਜ਼ ਕੀਤੇ ਜਾਣਗੇ। ਸੋ ਤੁਸੀਂ ਦੇਖੋਗੇ ਕਿ ਵੀ ਜਿਹੜੀ ਡੈਮੋਗ੍ਰਾਫੀ ਬਦਲਣ ਦੀ ਲਾਈਨ ਹੈ ਜੰਮੂ ਕਸ਼ਮੀਰ ਔਰ ਪੰਜਾਬ ਦੇ ਵਿੱਚ, ਇਹ ਬੜੀ ਤੇਜ਼ੀ ਨਾਲ ਇਸ ਕੈਟਾਗਰੀ ਦੇ ਵਿੱਚ ਜਿਹੜਾ ਉਸ ਨੂੰ ਉਹ ਬਦਲਣਗੇ। ਦੂਸਰੇ ਪਾਸੇ ਜਿਹੜੀ ਇਹਨਾਂ ਦੀ ਫੇਲਿਅਰ ਹੈ, ਇੱਕ ਇਹਨਾਂ ਨੇ ਕੋਸ਼ਿਸ਼ ਕੀਤੀ ਤਮਿਲਨਾਡੂ ਦੇ ਵਿੱਚ ਲੈਂਗੁਏਜ ਪਾਲਿਸੀ ਦੇ ਥੱਲੇ ਜਿਹੜੀ ਹੈ ਹਿੰਦੀ ਨੂੰ ਵਿੱਚ ਵਾੜਨ ਦੀ, ਲੇਕਿਨ ਮਿਸਟਰ ਸਟਾਲਿਨ ਦੀ ਗਵਰਨਮੈਂਟ ਨੇ ਰਜਿਸਟ ਕੀਤਾ ਔਰ ਕੁਛ ਹੱਦ ਤੱਕ ਉਹਨੂੰ ਰੋਕਣ 'ਚ ਕਾਮਯਾਬ ਵੀ ਰਿਹਾ। ਲੇਕਿਨ ਜਿਹੜੀ ਸਭ ਤੋਂ ਵੱਡਾ ਸ਼ੌਕ ਸ਼ਾਇਦ ਹਿੰਦੂ ਤਵੀਆਂ ਲਈ ਇਹ ਹੋਏਗਾ ਕਿਉਂਕਿ ਜਦੋਂ ਇਹ ਔਰੰਗਜ਼ੇਬ ਦੌਰ ਦੇ ਵਿੱਚ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਨਾ ਚਾਹੁੰਦੇ ਨੇ ਤੇ ਸ਼ਿਵਾਜੀ ਨੂੰ ਮਰਾਠਾ ਉਹ ਹਾਲਾਂ ਸ਼ਿਵਾਜੀ ਦੀ ਆਪਣੀ ਫੌਜ ਦੇ ਵਿੱਚ 1/3 ਮੁਸਲਮਾਨ ਸਨ, ਉਹਦੇ ਵੱਡੇ ਜਨਰਲਾਂ 'ਚ ਵੀ ਮੁਸਲਮਾਨ ਸੀ। ਔਰ ਸ਼ਿਵਾਜੀ ਨੂੰ ਤਾਂ ਇਹਨਾਂ ਨੇ ਹਿੰਦੂ ਵੀ ਨਹੀਂ ਸੀ ਮੰਨਿਆ ਹੋਇਆ, ਕਿ ਛਤਰੀ ਨਹੀਂ ਸੀ ਮੰਨਦੇ। ਇਸ ਲਈ ਜਦੋਂ ਸ਼ਿਵਾਜੀ ਨੇ ਇਲਾਕਾ ਫਤਿਹ ਕਰਕੇ ਆਪਣਾ ਰਾਜਿਆਭਿਸ਼ੇਕ, ਕੋਰੋਨੇਸ਼ਨ ਕਰਵਾਉਣੀ ਚਾਹੀ
ਤਾਂ ਬ੍ਰਾਹਮਣਾਂ ਨੇ ਨਾ ਕਰਤੀ ਸੀ ਕਿਉਂਕਿ ਮਰਾਠੇ ਸ਼ੂਦਰਾਂ 'ਚ ਆਉਂਦੇ ਨੇ। ਔਰ ਬਾਅਦ ਦੇ ਵਿੱਚ ਪਤਾ ਨਹੀਂ ਕਿੰਨਾ ਧਨ ਤੇ ਕੀ ਲੈ ਕੇ ਉਹ ਵੀ ਪੈਰ ਦੇ ਅੰਗੂਠੇ, ਹਾਲਾਂ ਰਾਜ ਅਭਿਸ਼ੇਕ ਅੰਗੂਠੇ ਦੇ ਨਾਲ ਤੁਸੀਂ ਉਹ ਕੇਸਰ ਲਾ ਕੇ ਮੱਥੇ ਤੇ, ਔਰ ਦੂਜਾ ਉਹ ਪੈਰ ਦੇ ਅੰਗੂਠੇ ਨਾਲ ਬਾਹਮਣਾਂ ਨੇ ਉਹ ਵੀ ਤਰਲੇ ਮਿੰਤਾਂ ਕਰਾ ਕੇ ਪੈਸੇ ਕਰਾ ਕੇ ਲਿਆ। ਲੇਕਿਨ ਹੁਣ ਜਦੋਂ ਇਹਨਾਂ ਨੇ ਕੋਈ ਉਭਾਰਨਾ ਹੁੰਦਾ ਤੇ ਉਹ ਮਰਾਠਿਆਂ ਨੂੰ ਜਿਹੜਾ ਉਹ ਐਂਟੀ ਮੁਸਲਿਮ ਬਣਾ ਕੇ, ਹਾਲਾਂ ਜਿਹੜਾ ਬਾਲ ਠਾਕਰੇ ਜਿਹਨੇ ਸ਼ਿਵ ਸੈਨਾ ਬਣਾਈ ਉਹਦਾ ਪਹਿਲਾ ਕਨਸੈਪਟ ਮਰਾਠਾ ਮਾਣੂ ਦਾ ਸੀ। ਉਹਨੇ ਇਹ ਦੇਖ, ਕਿਉਂਕਿ ਮਹਾਰਾਸ਼ਟਰ ਬਣਨ ਤੋਂ ਪਹਿਲਾਂ ਮਹਾਰਾਸ਼ਟਰ ਔਰ ਗੁਜਰਾਤ ਦੋ ਸੂਬੇ ਜਿਹੜੇ ਨੇ ਉਹ ਮੁੰਬਈ ਪ੍ਰੋਵਿੰਸ ਦੇ ਵਿੱਚੋਂ ਨਿਕਲੇ, ਔਰ ਉਹਦਾ ਇਹ ਕਹਿਣਾ ਸੀ ਵੀ ਅਸੀਂ ਸਫ਼ਰ ਕਰਦੇ ਹਾਂ। ਇਹੀ ਕਾਰਨ ਹੈ ਕਿ ਜਿਹੜਾ ਮੂਵਮੈਂਟ ਇਹਨੇ ਬਾਲ ਠਾਕਰੇ ਨੇ ਸ਼ੁਰੂ ਕੀਤੀ, ਸਭ ਤੋਂ ਪਹਿਲੀ ਹਿੰਸਾ ਤਮਿਲਾਂ ਦੇ ਖਿਲਾਫ ਸੀ ਕਿ ਕੱਢੋ ਇੱਥੋਂ ਬਾਹਰ, ਫਿਰ ਬਿਹਾਰੀਆਂ ਦੇ ਖਿਲਾਫ ਸੀ, ਫਿਰ ਦੂਜੇ ਹਮਲੇ ਕਰ ਕਰਕੇ ਉਹਨਾਂ ਨੇ, ਔਰ ਈਵਨ ਜਦੋਂ ਦੋਵੇਂ ਸਟੇਟਾਂ ਟੁੱਟੀਆਂ ਮਹਾਰਾਸ਼ਟਰ ਔਰ ਗੁਜਰਾਤ, ਤੇ ਬੰਬਈ ਦੇ ਵਿੱਚ ਮੈਜੋਰਿਟੀ 90% ਤੋਂ ਜ਼ਿਆਦਾ ਤਾਂ ਪ੍ਰਾਪਰਟੀਆਂ ਗੁਜਰਾਤੀਆਂ ਦੀਆਂ ਸੀ, ਲੇਕਿਨ ਔਰ ਉਹਨੂੰ ਉਹ ਗੁਜਰਾਤ ਨੂੰ ਦੇਣਾ ਚਾਹੁੰਦੇ ਸੀ, ਪਰ ਉਹਨੇ ਇੰਨਾ ਕੁ ਉੱਥੇ ਜਿਹੜੀ ਆ ਉਹ ਦੰਗੇ ਫਸਾਦ ਸ਼ੁਰੂ ਕਰਾਤੇ ਠਾਕਰੇ ਨੇ ਕਿ ਬੰਬਈ ਫਾਈਨਲੀ ਮਹਾਰਾਸ਼ਟਰ ਦੇ ਵਿੱਚ ਹੀ ਰਿਹਾ ਔਰ ਗੁਜਰਾਤ ਨੂੰ ਆਪਣੀ ਅੱਡ ਕੈਪੀਟਲ ਬਣਾਉਣੀ ਪਈ। ਇਹ ਵੱਖਰੀ ਕਹਾਣੀ ਹੈ ਕਿ ਬਾਲ ਠਾਕਰੇ ਦੇ ਮਰਨ ਤੋਂ ਬਾਅਦ ਉਹਦਾ ਪੁੱਤਰ ਤੇ ਉਹਦਾ ਭਤੀਜਾ ਜਿਹੜਾ ਹੈ, ਜਿਹਨੇ ਆਪਸ 'ਚ ਉਹਨਾਂ ਦੀ ਡਿਵੀਜ਼ਨ ਹੋਈ, ਹੌਲੀ ਹੁੰਦੇ ਅੱਜ ਹਾਲਾਤ ਇਹ ਨੇ ਕਿ ਫਰਨਾਂਡੀਜ਼ ਨਾਂ ਦਾ ਜਿਹੜਾ ਮਰਾਠਾ ਹੀ ਹੈ ਨਾ ਬ੍ਰਾਹਮਣ ਹੈ, ਇਹ ਬੀਜੇਪੀ ਦਾ ਚੀਫ ਮਿਨਿਸਟਰ ਬਣ ਗਿਆ। ਬੀਜੇਪੀ ਨੇ ਆਪਣੇ ਬਲਬੂਤੇ ਦੇ ਉੱਤੇ ਇੰਨੀਆਂ ਸੀਟਾਂ ਲਈਆਂ, ਲੇਕਿਨ ਹੁਣ ਮਰਾਠਿਆਂ ਨੂੰ ਇਹ ਲੱਗਿਆ ਵੀ ਡਿਸਇਲੂਜਨਡ ਵੀ ਇਹ ਤਾਂ ਫਿਰ ਜਿਹਨਾਂ ਬਾਣੀਆਂ ਨੂੰ ਅਸੀਂ ਇੱਥੋਂ ਭਜਾਇਆ ਸੀ, ਗੁਜਰਾਤੀਆਂ ਦੇ ਉੱਤੇ ਵੀ ਅਟੈਕ ਹੁੰਦੇ ਸੀ, ਇਹ ਤਾਂ ਵਾਪਸ ਆ ਗਏ। ਔਰ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਹਿੰਦੂਤਵਾ ਦੀ ਆਈਡੀਓਲੋਜੀ 'ਚ ਹਿੰਦੀ ਜ਼ਬਾਨ ਨੂੰ ਲਾਗੂ ਕੀਤਾ ਜਾਏ। ਔਰ ਪਿਛਲੇ ਦਿਨਾਂ 'ਚ ਉਹਨਾਂ ਨੇ ਇੱਕ ਮਤਾ ਲਿਆਂਦਾ ਅਸੈਂਬਲੀ 'ਚ ਕਿ ਜੀ ਜਿਹੜੀ ਹਿੰਦੀ ਹੈ ਐਜ਼ ਏ ਕੰਪਲਸਰੀ ਲੈਂਗੁਏਜ ਪਹਿਲੀ ਤੋਂ ਹੀ ਮਰਾਠੀ ਦੇ ਨਾਲ ਸ਼ੁਰੂ ਹੋਏ। ਉਹਦਾ ਇੰਨਾ ਵਿਰੋਧ ਹੋਇਆ ਕਿ ਫਾਈਨਲੀ ਪਿਛਲੇ ਹਫਤੇ ਉਹਨਾਂ ਨੂੰ ਇਹ ਸਾਰਾ ਕੁਝ ਵਾਪਸ ਲੈਣਾ ਪਿਆ। ਔਰ ਇਸ ਸਾਰੇ ਦੇ ਨਤੀਜੇ 'ਚ ਭਾਵੇਂ ਦੋਨੋਂ ਫੈਕਸ਼ਨ ਜਿਹੜੀਆਂ ਨੇ ਇਹਨਾਂ ਦੀ ਭਤੀਜੇ ਔਰ ਪੁੱਤਰ ਵਾਲੀ ਉद्धਵ ਠਾਕਰੇ ਔਰ ਰਾਜ ਕੇ ਕੀ ਨਾਂ ਹੈ ਉਹਦਾ, ਰਾਜ ਠਾਕਰੇ, ਉਹ ਵੀ ਨੇੜੇ ਆਏ ਨੇ ਔਰ ਕੁਆਇਟ ਪੋਸੀਬਿਲਿਟੀ ਹੈ ਕਿ ਅਗਲੀਆਂ ਚੋਣਾਂ ਇਕੱਠੇ ਹੋ ਕੇ ਲੜਨ। ਪਰ ਉਹਨਾਂ ਨੇ ਇਹ ਦੇਖਿਆ ਕਿ ਵੀ ਅਸੀਂ ਜੇ ਐਜ਼ ਏ ਮਰਾਠਾ ਆਪਣੀ ਪਛਾਣ ਗਵਾ ਲਈ ਤੇ ਇਹ ਤਾਂ ਗੰਗਾ ਜਮਨਾ ਵਾਲੇ ਹਿੰਦੂਤਵੀ ਆ ਕੇ ਸਾਡੇ ਤੇ ਰਾਜ ਕਰਨਗੇ। ਹੁਣ ਉਹਨਾਂ ਨੇ ਹਿੰਦੀ ਤਾਂ ਉਹਨਾਂ ਨੇ ਬਲੌਕ ਕਰਵਾਈ। ਮੈਂ ਕਿਹਾ ਬਣਾ ਲਓ ਹਿੰਦੀ ਹਿੰਦੁਸਤਾਨ, ਪਹਿਲਾਂ ਮਰਾਠਾ ਐਮਪਾਇਰ ਵਾਲਿਆਂ ਤੋਂ ਹਿੰਦੀ ਲਾਗੂ ਕਰਾਓ। ਪਰ ਅੱਜ ਇਹਨਾਂ ਦੀ ਮੇਨ ਖਬਰ PTI ਦੀ ਹੈ, ਥਾਣੇ ਫੂਡ ਸਟਾਲ ਓਨਰ ਥ੍ਰੈਸ਼ਡ ਬਾਈ MNS ਮਹਾਰਾਸ਼ਟਰ ਨਵ ਨਿਰਮਾਣ ਸੈਨਾ ਵਰਕਰਸ ਫॉर ਨਾਟ ਸਪੀਕਿੰਗ ਇਨ ਮਰਾਠੀ। ਹੁਣ ਉਹਨਾਂ ਨੇ ਕਿਹਾ ਵੀ ਇੱਥੇ ਜਿੰਨੀਆਂ ਬਿਜ਼ਨਸਿਸ ਨੇ, ਜ਼ਾਹਰ ਹੈ ਬਹੁਤੇ ਗੁਜਰਾਤੀ ਜਾਂ ਮਾਰਵਾੜੀ ਜਾਂ ਦੂਜੇ ਲੋਕ ਨੇ, ਉਹਨਾਂ ਨੇ ਕਟਾਪਾ ਚਾੜਨਾ ਸ਼ੁਰੂ ਕੀਤਾ ਹੈ ਕਿ ਮਰਾਠੀ ਬੋਲੋ, ਤੁਸੀਂ ਹਿੰਦੀ 'ਚ ਇੱਥੇ ਕੰਮਕਾਰ ਨਹੀਂ ਕਰ ਸਕਦੇ ਹੋ। ਦੂਸਰਾ ਲੰਮੀ ਚੌੜੀ ਖਬਰ ਹੈ। ਤੇ ਮੈਂ ਕਿਹਾ ਵੀ ਇਹ ਪਾਰਟ ਜੇ ਪੰਜਾਬ 'ਚ ਹੋਇਆ ਹੁੰਦਾ ਤੇ ਹੁਣ ਤੱਕ ਇਹਨਾਂ ਨੇ ਖਾਲਿਸਤਾਨੀ ਤੇ ਹਿੰਦੂ ਵਿਕਟਮ ਤੇ ਫਲਾਣਾ, ਪਰ ਇਹ ਇੱਕ ਚੰਗੀ ਗੱਲ ਹੈ ਵੀ ਇਹਨਾਂ ਦਾ ਜਿਹੜਾ ਜਿਹਨੂੰ ਕਹਿੰਦੇ ਨੇ ਪਾਜ ਮੁਲੰਮਾ ਲੈ ਜਾਏਗਾ, ਹੈ ਜੀ, ਇਹਨਾਂ ਦਾ ਪਾਜ ਮੁਲੰਮਾ ਲੈ ਰਿਹਾ। ਔਰ ਮਰਾਠਾ ਮਾਣੂ ਜਿਨ੍ਹਾਂ ਨੂੰ ਇਹਨਾਂ ਨੇ ਪਹਿਲਾਂ ਬਾਬਰੀ ਮਸਜਿਦ ਢਾਣ ਲਈ ਵੀ ਸਭ ਤੋਂ ਮੋਹਰੇ ਕੀਤਾ ਸੀ, ਔਰ ਉਦੋਂ ਵੀ ਉਹਨੂੰ ਡਰ ਸੀ ਰਾਜ ਠਾਕਰੇ ਨੂੰ, ਉਹ ਨਹੀਂ ਸੀ ਪਹਿਲਾਂ ਜੁਆਇਨ ਕਰ। ਉਹਨੇ ਕਿਹਾ ਵੀ ਇਹ ਨਾ ਹੋਏ ਵੀ ਇਹ ਜਿਹੜੀ ਹਿੰਦੂਤਵਾ ਦੀ ਆਈਡੀਓਲੋਜੀ ਵਾਲੇ ਨੇ ਇਹ ਮੇਰੇ ਬੇਸ ਨੂੰ ਡਿਸਟਰੋਏ ਕਰ ਦੇਣ ਜਿਹੜੇ। ਪਰ ਹੁਣ ਉਹਨਾਂ ਨੂੰ ਰਿਅਲਾਈਜ਼ ਹੋਇਆ ਵੀ ਫੜਨਾਵਿਸ ਆ ਕੇ ਬਹਿ ਗਿਆ, ਬੀਜੇਪੀ ਆਪਣੇ ਸਿਰ ਤੇ ਮੈਜੋਰਿਟੀ ਜਿੱਤੀ ਹੈ, ਇਹ ਤਾਂ ਹਿੰਦੂਤਵੀ ਆ ਕੇ ਸਾਡੇ ਸਿਰ ਤੇ ਬਹਿ ਗਏ ਨੇ। ਹੁਣ ਉਹਨਾਂ ਨੇ ਹਿੰਦੂਤਵਾ ਦੀ ਜਿਹੜੀ ਮਾਂ ਹੈ ਅਸਲੀ ਹਿੰਦੀ ਜ਼ਬਾਨ, ਉਹਨੂੰ ਸਿੱਧੇ ਤੌਰ ਤੇ ਟਾਰਗੇਟ ਕੀਤਾ। ਔਰ ਇਹ ਨੇ ਜਦੋਂ ਤੁਸੀਂ ਲੈਸਨ ਲੈਣੇ ਹੁੰਦੇ ਨੇ ਕਿਸੇ ਤੋਂ, ਤੇ ਇਹ ਸਬਕ ਹੈ ਕਿ ਭਾਈ ਅਲਟੀਮੇਟਲੀ ਪੰਜਾਬ ਦੇ ਵਿੱਚ ਵੀ ਤੁਹਾਨੂੰ ਸੂਨਰ ਔਰ ਲੇਟਰ ਜੇ ਤੁਸੀਂ ਇਹ ਲਾਈਨ ਨਹੀਂ ਲਓਗੇ, ਅੱਜ ਜਿੰਨੇ ਤੁਸੀਂ ਪੰਜਾਬੀ 'ਚ ਲਿਖੇ ਹੋਏ ਬੋਰਡ ਵੀ ਦੇਖਦੇ ਹੋ ਹਿੰਦੀ ਲਿਖੀ ਹੁੰਦੀ ਹੈ ਗਲਤ, ਔਰ ਜਿਸ ਕਿਸਮ ਦਾ ਮਰਜ਼ੀ ਉੱਥੇ ਕੋਈ ਜ਼ਮੀਨਾਂ ਖਰੀਦ ਰਿਹਾ, ਕੋਈ ਕ੍ਰਾਈਮ ਕਰ ਰਿਹਾ, ਕੋਈ ਦੂਜਾ ਕਰ ਰਿਹਾ। ਔਰ ਇਹ ਮਰਾਠਿਆਂ ਨੇ ਮੈਸੇਜ ਦੇ ਦਿੱਤਾ ਕਿ ਅਸੀਂ ਤੁਹਾਡੇ ਹਿੰਦੀ ਹਿੰਦੁਸਤਾਨ ਦੀ ਆਈਡੀਓਲੋਜੀ ਨਾਲ ਨਹੀਂ ਜੁੜੇ ਹੋਏ, ਇਹ ਮਰਾਠਾ ਮਾਣੂਆਂ ਦਾ ਮੁਲਕ ਹੈ ਤੇ ਇੱਥੇ ਮਰਾਠੀ ਜ਼ਬਾਨ ਚੱਲੇਗੀ ਔਰ ਮਰਾਠਿਆਂ ਦੀ ਮਰਜ਼ੀ ਚੱਲੇਗੀ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਚਾਹ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਹਨ ਮਾਇਲ ਜੀ, ਨਿਹੰਗ ਸਿੰਘ ਜੀ, ਜਸਵੀਰ ਸਿੰਘ ਬਰਾੜ ਜੀ, ਫਿਰ ਇਸੇ ਤਰ੍ਹਾਂ ਮੁਹੰਮਦ ਜਾਕੂਬ ਜੀ ਹੋਰਾਂ ਦੇ ਕਾफ़ी सारे मैसेज ने। ये कह रहे हैं कि डॉक्टर साहब लास्ट वेडनेसडे में मैंने आपसे कहा था कि ईरान को नहीं जानते, सो मुझे आपसे
ये बात नहीं कहनी चाहिए थी क्योंकि आप मेरे से ज़्यादा आपको इनके बारे में जानकारी है। नहीं मोहम्मद याकूब साहब इस तर੍ਹਾਂ ਕੋਈ ਨਹੀਂ, ਤੁਸੀਂ ਬਿਲਕੁਲ ਆਪਣਾ ਵਿਊ ਦਿੱਤਾ ਹੈ। ਮੈਨੂੰ ਇਹ ਲੱਗਦਾ ਵੀ ਕਈ ਵਾਰ ਅਸੀਂ ਜਿਹੜੇ ਮਜ਼ਹਬੀ ਆਪਸ ਦੇ ਵਿੱਚ ਥੋੜ੍ਹੇ ਬਹੁਤ ਖਿਚਾਅ ਨੇ ਉਹਨਾਂ 'ਤੇ ਆਧਾਰਿਤ ਕਰਦੇ ਹਾਂ। ਅਸੀਂ ਸਾਰੇ ਇੱਕ ਦੂਜੇ ਤੋਂ ਸਿੱਖਦੇ ਹਾਂ, ਐਸਾ ਕੋਈ ਨਹੀਂ ਹੈ। ਤੁਹਾਡੀ ਗੱਲ ਦਾ ਮੈਨੂੰ ਕੋਈ ਗੁੱਸਾ ਨਹੀਂ ਆਇਆ। ਮੈਂ ਵੀ ਜਾਣਨ ਦੀ, ਮੈਂ ਤਾਲਬੇ ਇਲਮ ਹੀ ਹਾਂ, ਹਮੇਸ਼ਾ ਜਾਣਨ ਦੀ ਕੋਸ਼ਿਸ਼ ਕਰਦਾ। ਪ੍ਰਹਾਨ ਕਹਿੰਦੇ ਲਵ ਖਾਲਿਸਤਾਨ ਬਲਵਿੰਦਰ ਸਿੰਘ ਜੀ ਔਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਔਰ ਫਿਰ ਇਸੇ ਤਰ੍ਹਾਂ ਹਾਂਜੀ ओके कहते हैं कि डॉक्टर साहब जाकूब जी कहते हैं प्लीज़ बता दें कि कब तक खालिस्तान और कश्मीर आज़ाद होंगे। ਤੁਸੀਂ ਅੱਲਾਹ ਤਾਲਾ 'ਚ ਯਕੀਨ ਰੱਖਣ ਵਾਲੇ ਇਨਸਾਨ ਹੋ ਯਾਕੂਬ ਸਾਹਿਬ, ਇਹ ਤਾਂ ਅੱਲਾਹ ਤਾਲਾ ਦਾ ਮਹਿਕਮਾ ਹੈ। ਸਾਡੀ ਕੋਸ਼ਿਸ਼ ਹੀ ਇਹ ਹੈ ਕਿ ਭਾਈ ਜਲਦੀ ਤੋਂ ਜਲਦੀ ਬਣੇ, ਬਾਕੀ ਇਹ ਰੱਬ ਦੇ ਹੱਥ ਵੱਸ ਹੈ। ਬਿਲਕੁਲ। ਪਾਲ ਸਿੰਘ ਜੀ ਗਰੇਵਾਲ ਜੀ ਵੀ ਔਰ ਸਿੱਖ ਮਿਸਲ ਜੀ 47 LA ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜੱਗੀ ਕਾਲੋ ਜੀ ਔਰ ਇਸੇ ਤਰ੍ਹਾਂ ਸੁਖਜੀਵਨ ਸਿੰਘ ਨਹੀਂ ਸੁਖਵਿੰਦਰ ਸਿੰਘ ਧਾਲੀਵਾਲ ਜੀ ਵੀ ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਕਹਿੰਦੇ ਹੁਣ ਜੀ ਈਮੇਲ ਦਾ ਜਵਾਬ ਨਹੀਂ ਦੇ ਰਹੇ, ਆਪ ਜੀ ਨੂੰ ਕੁਝ ਈਮੇਲ ਭੇਜੀਆਂ ਨੇ। ਨਹੀਂ, ਮੈਨੂੰ ਤੁਹਾਡੀ ਈਮੇਲ ਨਹੀਂ ਮਿਲੀ, ਜੇ ਮਿਲੀ ਹੁੰਦੀ ਤਾਂ ਮੈਂ ਜ਼ਰੂਰ ਜਵਾਬ ਦਿੰਦਾ। ਤੁਸੀਂ sos@tv84.tv ਉਹਦੇ 'ਤੇ ਕੁਛ ਮਿਲਦੀਆਂ ਨੇ, ਉਹਨਾਂ ਨੂੰ ਅਸੀਂ ਡਿਸਕਸ ਵੀ ਕਰਦੇ ਹਾਂ। ਔਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਵੀ ਫਤਿਹ ਬੁਲਾਉਂਦੇ ਨੇ। ਕਹਿੰਦੇ ਨੇ ਚੜ੍ਹਦੇ ਪੰਜਾਬ ਵਾਲੇ ਪ੍ਰਵਾਨ ਕਰੋ ਜੀ। ਔਰ ਨਰਿੰਦਰ ਸਿੰਘ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ मोहम्मद याकूब जी कहते डॉक्टर साहब लोग कहते हैं कि जिस जगह खालिस्तान बनेगा और वहाँ तो लोग पीसफुल और यानी अमन शांति से रहेंगे और फिर खालिस्तान कैसे बनेगा। और फिर कहते हैं और कश्मीर में भी कुछ नहीं हो रहा, यानी कश्मीर में भी आज़ादी की तहरीक ख़त्म हो चुकी है। नहीं मोहम्मद याकूब साहब इस तरह नहीं है। लोग अपने एक्सप्रैस करते हैं। हुण इन्ने मरवा के एक वक्त आंदा है जिहदे च कि वो वेड़े के इंतज़ार च हुंदे ने। इलैक्शनस आईयां, इंजीनियर जिहड़े ने उन्होंने उमर अब्दुल्ला नूं हराया, जिहड़े कश्मीर की आज़ादी की गल करते हैं। मिस्टर इंजीनियर अज तक भी उन्होंने बाहर नहीं आण दिता। भाई अमृतपाल सिंह ने पंजाब 2 ਲੱਖ तो ज़्यादा वोटां दे नाल जिते 3 साल तो उन्होंने अंदर वो लोगों की वेल ही होंदी है, जदों कई बार वो हथियारबंद रूप च हुंदी है, कई बार पीसफुल रूप च हुंदी है। बलविंदर सिंह जी कहते इधर उधर की गल हुण छड्ड दिओ गल मित्रों, खालसा ने हर एक मसले का हल मित्रों। बिल्कुल ठीक फरमाया। और अब्दुल वाहिद जी कहते डॉक्टर साहब सिखों के साथ बड़ा जुल्म हुआ, सिख कौम के बड़े बड़े हीरो की कहते ने पिठ पीछे वार करके मारे गए हैं। अगर दुश्मन सामने से वार करता तो स्टोरी कुछ हो रही होती। अब्दुल वहीद जी बिल्कुल तुसी ठीक किया, पर इन्हां तो असी एक्सपैक्ट की करते हैं। ये पिठ ते ही वार करने वाले गद्दार और कॉवर्ड जिहड़े ने वो लोग ने। और मोहम्मद याकूब जी कहने बहरहाल मैं तो सिर्फ खालिस्तान और कश्मीर की आज़ादी के लिए दुआ ही कर सकता हूँ जी। उस बहुत ताकत होंदी है दुआ च, क्योंकि सब अल्लाह ताला दे हुक्म च फाइनली। जसपाल सिंह गैलत जी भी और इस तरह मोहम्मद याकूब जी सुना है कि ईरान के बाद पाकिस्तान की बारी है। मैं पहले भी कह चुका हूँ कि नेक्स्ट इंडिया पाकिस्तान की जंग में इंडिया अकेला नहीं होगा। देखो जो मर्जी कर लैन, पाकिस्तान हुण पिछले लगभग 30 साल तो एक न्यूक्लीयर पावर है और जिहड़े इंटरनेशनली मॉनीटर करते हैं उन्होंने अपने जिहड़े न्यूक्लीयर असासे ने लगभग 30-35 थावां ते खिलारे हुए ने। उन्हां दी अलग कमांड है और ये कोई इराक जां ईरान की तरह नहीं है कि इजराइल आया और उन्हें बॉम्ब करता जां दूसरा कर लिया। लेकिन पाकिस्तान के लोगों नूं जिहड़ा हुशियार रहण दी लोड़ है, खबरदार रहण दी लोड़ है और सिर जोड़ के बहन की लोड़ है। नरिंदर सिंह जी मोहम्मद याकूब जी कहते हैं कि खालिस्तान की प्राप्ति दे लई हर तरीका वरतिया जाएगा। पंजाब विच भी हर तरीका वरत रहे हैं, हुण खालिस्तान बहुत जल्दी बन जा रहा है। और फिर थैंक्स करते हैं। और जग्गी कानो जी और इसी तरह फिर सुरजीत कौर जी भी और जग्गी कानो जी कहते हैं कि डेरा ब्यास भी सिख गुरुद्वारा जीवन सिंह ਨੂੰ ਢਾ ਰਿਹਾ ਹੈ। ਹੁਣ ਆਵਾਜ਼ ਚੱਕੋ ਜੀ ਆਪਣੇ ਚੈਨਲ ਤੇ ਜੀ, ਕਹਿੰਦੇ ਲੇਟੈਸਟ ਨਿਊਜ਼ ਹੈ ਵਾਲੀ। ਔਰ ਫਿਰ ਇਸੇ ਤਰ੍ਹਾਂ ਕਹਿੰਦੇ ਹਰਿਆਣਾ ਅਕਾਲੀ ਚੱਡਾ ਨੇ ਡੇਰਾ ਬਿਆਸ ਮੁਖੀ ਨੂੰ
ਦਰਬਾਰ ਸਾਹਿਬ ਦਾ ਕਹਿੰਦੇ ਸਰੋਪਾ ਤੇ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਹੈ ਉਹ ਬਿਆਸ ਮੁਖੀ ਨੂੰ ਦਿੱਤਾ ਹੈ ਜੀ। ਦੇਖੋ ਇਹ ਬਿਆਸ ਵਾਲਾ ਹੁਣ ਵਿਕਰਮ ਮਜੀਠੀਆ ਜਿਸ ਨੂੰ ਰਿਮਾਂਡ ਹੈ ਉਸ ਦੀ ਘਰ ਵਾਲੀ ਜਿਹੜੀ ਹੈ ਇਹਦੀ ਕਜ਼ਨ ਹੈ ਜਾਂ ਕੀ ਹੈ, ਭਣੇਵੀਂ ਹੈ। ਔਰ ਹਰਿਆਣੇ ਦੇ ਵਿੱਚ ਬੈਠਾ ਦਾਦੂਵਾਲ ਜਨਾਬ ਜਿਹੜੇ ਨੇ ਉਹ ਲਗਾਤਾਰ ਉਹਨਾਂ ਦੇ ਡੇਰੇ ਜਾਂਦੇ ਨੇ। ਸੋ ਹੁਣ ਇੱਥੇ ਅਸੀਂ ਇਸੇ ਲਈ ਮੈਂ ਇਸ ਕਿਸਮ ਦੀਆਂ ਡਿਬੇਟਸ ਨੂੰ ਅਵੋਇਡ ਕਰਦਾ ਕਿ ਭਾਈ ਇਹ ਸਾਰੇ ਇਵੇਂ ਹੀ ਰਹਿਣੇ ਨੇ। ਉਹਦੇ 'ਚ ਸ਼ਾਮਲ ਵਾਜੇ ਵੀ ਨੇ, ਉਹਦੇ 'ਚ ਖਰੀਦੇ ਹੋਏ ਵੀ ਨੇ, ਉਹਦੇ 'ਚ ਅਮਿਤ ਸ਼ਾਹ ਦੇ ਚੋਲੇ ਦੀਆਂ ਕਲੀਆਂ ਜਿਨ੍ਹਾਂ ਨੇ ਫੜੀਆਂ ਹੋਈਆਂ ਉਹ ਵੀ ਨੇ। ਇਸ ਲਈ ਅਸੀਂ ਆਪਣੀ ਆਜ਼ਾਦੀ ਦੇ ਉੱਤੇ ਫੋਕਸ ਕਰੀਏ। ਜਦੋਂ ਕੌਮੀ ਘਰ ਖਾਲਿਸਤਾਨ ਹੋਣ ਚਾਹੇਗਾ ਉਦੋਂ ਹੀ ਇਹ ਸਾਰੇ, ਅਦਰਵਾਈਜ਼ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕੱਲ੍ਹ ਨੂੰ ਵਿਕਰਮ ਮਜੀਠੀਆ ਬੀਜੇਪੀ ਜੁਆਇਨ ਕਰ ਲਏ, ਉਹਨੂੰ ਕੁਟਕਟਾਪਾ ਚਾੜ ਕੇ ਕਹਿਣ ਕਿ ਭਾਈ ਦੱਸ ਤੂੰ ਕਿੱਧਰ ਨੂੰ ਜਾਣਾ, ਜਿਵੇਂ ਕੈਪਟਨ ਅਮਰਿੰਦਰ ਔਰ ਦੂਜੇ ਬੀਜੇਪੀ 'ਚ ਵੜੇ ਹੋਏ ਨੇ। ਸੋ ਇਹ ਡੇਰਾ ਬਿਆਸ ਕੱਲ੍ਹ ਨੂੰ ਚੀਫ ਮਿਨਿਸਟਰ ਬਣਾ ਦੇਣ ਪੰਜਾਬ ਦਾ, ਇਹ ਵੀ ਹੋ ਸਕਦਾ ਹੈ। ਕੁਝ ਵੀ ਪੋਸੀਬਲ ਹੈ ਇਸ ਵੇਲੇ। ਇਹ ਰੈਂਟਾ ਸਿੱਖਾਂ ਦੀ ਖੇਡ ਹੈ, ਇਹਦੇ 'ਚ ਵਕਤ ਜ਼ਾਇਆ ਕਰਨਾ ਅਸੀਂ ਨਹੀਂ ਚਾਹੁੰਦੇ। ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਜਲਦੀ ਵਾਹਗਾ ਬਾਰਡਰ ਤੇ ਜਿਹੜਾ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਏਗਾ। ਸਿੰਘ ਗਰਚਾ ਜੀ ਵੀ, ਨਰਿੰਦਰ ਸਿੰਘ ਜੀ ਜਿਹੜੇ ਨੇ ਮੁਹੰਮਦ ਯਾਕੂਬ ਜੀ ਨੂੰ ਜਵਾਬ ਦਿੰਦੇ ਕਿ ਨੇ ਅਕਾਲ ਪੁਰਖ ਕਿਰਪਾ ਕਰਨਗੇ ਔਰ ਖਾਲਿਸਤਾਨ ਦਾ ਜਿਹੜਾ ਬਾਰਡਰ ਪਾਕਿਸਤਾਨ ਲਈ ਆਲਵੇਜ਼ ਖੁੱਲਿਆ ਹੋਵੇਗਾ। ਬਿਲਕੁਲ। ਰਾਜਵਿੰਦਰ ਕੌਰ ਜੀ ਵੀ, ਨਰਿੰਦਰ ਸਿੰਘ ਜੀ ਵੀ ਕਹਿੰਦੇ ਵੀ ਵਿਲ ਗੈਟ ਖਾਲਿਸਤਾਨ ਟੂਡੇ ਔਰ ਟੁਮਾਰੋ। ਔਰ ਕਹਿੰਦੇ ਨੇ ਸਾਡਾ ਸ਼ੁਕਰੀਆ ਇਹ ਸ਼ੁਕਰੀਆ ਅਦਾ ਕਰਦੇ ਨੇ ਉਹਨਾਂ ਦਾ, ਨਰਿੰਦਰ ਸਿੰਘ ਜੀ ਹੋਰਾਂ ਦਾ, ਮੁਹੰਮਦ ਯਾਕੂਬ ਜੀ ਔਰ ਜਸਵੀਰ ਸਿੰਘ ਬਰਾੜ ਜੀ ਵੀ ਔਰ ਡਾਕਟਰ ਪਰਮਜੀਤ ਸਮਰਾਜ ਜੀ ਵੀ ਔਰ ਹਰਮਨ ਪੰਨੂ ਜੀ ਵੀ, ਅਮਰ ਸਿੰਘ ਜੀ ਵੀ, ਅਮਰਜੀਤ ਸਿੰਘ ਸੈਣੀ ਜੀ ਵੀ ਔਰ ਅਮਨ ਸਿੰਘ ਖਾਲਸਾ ਜੀ, ਬਲਿਹਾਰ ਸਿੰਘ ਕੰਗ ਜੀ, ਬਾਜ ਰੰਧਾਵਾ ਜੀ ਵੀ ਔਰ ਇਸੇ ਤਰ੍ਹਾਂ ਹਾਂਜੀ ਮੁਹੰਮਦ ਯਾਕੂਬ ਜੀ ਬਹੁਤ ਸ਼ੁਕਰੀਆ ਅਦਾ ਕਰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਦੇ ਨਾਲ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।